ਬਾਕੀ ਅਗਲੀ ਜੇ ਆਪਾਂ ਇਕੋਨਮੀ ਦੇ ਬਾਬਤ ਅੱਜ ਕਹਿੰਦੇ ਆ ਜੀ ਗੱਲ ਕਰਦੇ ਜਾਈਏ ਤਾਂ ਅੱਜ ਬਹੁਤ ਹੀ ਮਾੜਾ ਦਿਨ ਖਾਸ ਕਰਕੇ ਸਟਾਕ ਮਾਰਕੀਟ ਦੇ ਲਈ ਰਿਹਾ ਆ। ਉਹਨਾਂ ਦੇ ਆંકੜੇ ਵੀ ਜਿਹੜੇ ਆ ਉਹ ਤੁਹਾਨੂੰ ਦੱਸਾਂਗੇ। ਇਨਫਲੇਸ਼ਨ ਦੀ ਰਿਪੋਰਟ ਜਿਹੜੀ ਆ ਸਵੇਰੇ ਤੁਹਾਡੇ ਨਾਲ ਸਾਂਝੀ ਕੀਤੀ ਸੀ ਵੀ 40 ਸਾਲਾਂ ਦਾ ਰਿਕਾਰਡ ਇਸਨੇ ਤੋੜ ਦਿੱਤਾ। 8.6% ਦੇ ਉੱਤੇ ਪਿਛਲੇ ਸਾਲ ਦੇ ਮੁਕਾਬਲੇ ਮਹਿੰਗਾਈ ਜਿਹੜੀ ਆ ਉਹ ਵਧੀ ਆ ਤੇ ਪਿਛਲੇ ਮਹੀਨੇ ਦੇ ਮੁਕਾਬਲੇ 1% ਜਿਹੜੀ ਮਹਿੰਗਾਈ ਉਹ ਆਲਰੇਡੀ ਵੱਧ ਚੁੱਕੀ ਆ। ਹੁਣ ਚਰਚਾਵਾਂ ਇਹ ਚੱਲ ਰਹੀਆਂ ਆ ਵੀ ਫੈਡ ਨੂੰ ਹੱਥਾਂ ਪੈਰਾਂ ਦੀ ਪੈ ਚੁੱਕੀ ਆ ਇਸ ਮਹਿੰਗਾਈ ਨੂੰ ਕਾਬੂ ਕਰਨ ਦੇ ਲਈ। ਪਹਿਲਾਂ ਤਾਂ ਜਿਹੜੇ ਫੈਡਰਲ ਰਿਜ਼ਰਵ ਆ ਉਹਨਾਂ ਨੇ ਕਿਸੇ ਤਰੀਕੇ ਦੇ ਇੰਟਰਸਟ ਰੇਟਾਂ ਦੇ ਵਿੱਚ ਵਾਧੇ ਨਹੀਂ ਕੀਤੇ ਜਦ 2 ਸਾਲ ਪੂਰਾ ਜਿਹੜਾ ਪੈਂਡੈਮਿਕ ਦਾ ਜ਼ੋਰ ਰਿਹਾ। ਹੁਣ ਖਬਰ ਇਹ ਆ ਰਹੀ ਆ ਕਹਿੰਦੇ ਵੀ ਫੈਡ 75 ਬੇਸਿਸ ਪੁਆਇੰਟ 0.5% ਇੰਟਰਸਟ ਰੇਟ ਜਿਹੜਾ ਉਹ ਅਗਲੇ ਹਫਤੇ ਵਧਾ ਸਕਦਾ ਆ। ਇਨਫਲੇਸ਼ਨ ਇੰਨੀ ਬੇਕਾਬੂ ਜਿਹੜੀ ਆ ਉਹ ਹੋ ਚੁੱਕੀ ਆ। ਕੈਟਾਸਟ੍ਰੋਫਿਕਲੀ ਬੈਡ ਜਿਹੜੀ ਇਨਫਲੇਸ਼ਨ ਰਿਪੋਰਟ ਆ ਉਸ ਨੇ ਪੈਰਾਂ ਹੇਠੋਂ ਜ਼ਮੀਨ ਜਿਹੜੀ ਆ ਉਹ ਕੱਢ ਦਿੱਤੀ ਹੈਗੀ ਆ। ਡਾਓ ਜੋਨ ਤਾਂ ਅੱਜ ਤਕਰੀਬਨ 900 ਪੁਆਇੰਟ ਜਿਹੜਾ ਉਹ ਡਿੱਗ ਚੁੱਕਾ ਹੈਗਾ ਆ। ਸੋ ਹਾਟਰ ਦੈਨ ਐਕਸਪੈਕਟਡ ਇਨਫਲੇਸ਼ਨ ਜਿਹੜੀ ਉਹ ਹੋਈ ਆ। ਉਮੀਦ ਦੇ ਨਾਲੋਂ ਵੱਧ ਮਹਿੰਗਾਈ ਹੋਣ ਦੇ ਕਰਕੇ ਇਹਨਾਂ ਨੂੰ ਬਹੁਤ ਜ਼ਿਆਦਾ ਇਸ ਟਾਈਮ ਮਾਰ ਜਿਹੜੀ ਆ ਲੋਕਾਂ ਨੂੰ ਤਾਂ ਜਿਹੜੀ ਉਹ ਝੱਲਣੀ ਪੈ ਰਹੀ ਆ। ਫੈਡ ਦੇ ਉੱਤੇ ਵੀ ਬਹੁਤ ਜ਼ਿਆਦਾ ਦਬਾਅ ਉਹ ਬਣਿਆ ਪਿਆ ਹੈਗਾ ਆ। ਸੋ ਹੁਣ ਅੱਗੇ ਦੇਖੋ ਅੱਗੇ ਇਸ ਬਾਬਤ ਕੀ ਬਣਦਾ ਹੈਗਾ ਆ। ਗਰੋਸਰੀ ਜਿਹੜਾ ਐਵਰੇਜ ਗਰੋਸਰੀ ਕਰਨ ਦੇ ਲਈ ਸ਼ਾਪਰ ਨੂੰ ਬਹੁਤ ਜ਼ਿਆਦਾ ਕੀਮਤ ਅਦਾ ਕਰਨੀ ਪੈ ਰਹੀ ਆ। ਕਹਿੰਦੇ ਵੀ ਜਿਹੜਾ ਬੇਕਨ ਆ ਉਹ $7 ਪਰ ਪਾਊਂਡ ਨੂੰ ਪਹੁੰਚ ਚੁੱਕਾ ਆ। ਇੱਥੋਂ ਤੱਕ ਕਿ ਕੁਕੀਜ਼ ਵੀ $0.50 ਜਿਹੜਾ ਆ ਉਸ ਦਾ ਕੀਮਤ ਵੱਧ ਚੁੱਕਾ ਆ। ਦੁੱਧ ਵੀ ਜਿਹੜਾ ਆ ਉਸ ਦੀਆਂ ਕੀਮਤਾਂ ਵੀ ਅਸਮਾਨ ਨੂੰ ਛੂਹ ਰਹੀਆਂ ਆ। ਸੋ ਬ੍ਰੇਕਫਾਸਟ ਲੋਕਾਂ ਦੇ ਲਈ ਆਲਰੇਡੀ ਮਹਿੰਗਾ ਜਿਹੜਾ ਆ ਬਹੁਤ ਜ਼ਿਆਦਾ ਹੁੰਦਾ ਜਾ ਰਿਹਾ ਹੈਗਾ। ਮੰਥ ਟੂ ਮੰਥ ਦੇ ਵਿੱਚ ਵੀ ਮਹਿੰਗਾਈ ਜਿੰਨੀ ਵਧੀ ਆ ਉਹ ਲੋਕਾਂ ਨੂੰ ਹੁਣ ਚੁੱਭਣੀ ਜਿਹੜੀ ਬਹੁਤ ਜ਼ਿਆਦਾ ਚੁੱਭ ਤਾਂ ਬੜੇ ਦਿਨਾਂ ਦੀ ਰਹੀ ਸੀਗੀ ਪਰ ਇਦਾਂ ਦੀਆਂ ਰਿਪੋਰਟਾਂ ਦੇ ਨਾਲ ਲੋਕਾਂ ਦੇ ਨਾਲ ਇਨਵੈਸਟਰਾਂ ਨੂੰ ਕਾਰਪੋਰੇਟਸ ਨੂੰ ਵੀ ਜਿਹੜੀ ਇਹ ਚੁੱਭਣੀ ਸ਼ੁਰੂ ਹੋਈ ਆ। ਸੋ 75 ਬੇਸਿਸ ਪੁਆਇੰਟ ਤੱਕ ਇੰਟਰਸਟ ਰੇਟ ਨੂੰ ਫੈਡਰਲ ਰਿਜ਼ਰਵ ਜਿਹੜਾ ਉਹ ਵਧਾ ਸਕਦਾ ਆ। ਬਾਕੀ ਅਗਲੀ ਜੇ ਆਪਾਂ ਇਕੋਨਮੀ ਦੇ ਬਾਬਤ ਅੱਜ ਕਹਿੰਦੇ ਆ ਜੀ ਗੱਲ ਕਰਦੇ ਜਾਈਏ ਤਾਂ ਅੱਜ ਬਹੁਤ ਹੀ ਮਾੜਾ ਦਿਨ ਖਾਸ ਕਰਕੇ ਸਟਾਕ ਮਾਰਕੀਟ ਦੇ ਲਈ ਰਿਹਾ ਆ। ਉਹਨਾਂ ਦੇ ਆંકੜੇ ਵੀ ਜਿਹੜੇ ਆ ਉਹ ਤੁਹਾਨੂੰ ਦੱਸਾਂਗੇ। ਇਨਫਲੇਸ਼ਨ ਦੀ ਰਿਪੋਰਟ ਜਿਹੜੀ ਆ ਸਵੇਰੇ ਤੁਹਾਡੇ ਨਾਲ ਸਾਂਝੀ ਕੀਤੀ ਸੀ ਵੀ 40 ਸਾਲਾਂ ਦਾ ਰਿਕਾਰਡ ਇਸਨੇ ਤੋੜ ਦਿੱਤਾ। 8.6% ਦੇ ਉੱਤੇ ਪਿਛਲੇ ਸਾਲ ਦੇ ਮੁਕਾਬਲੇ ਮਹਿੰਗਾਈ ਜਿਹੜੀ ਆ ਉਹ ਵਧੀ ਆ ਤੇ ਪਿਛਲੇ ਮਹੀਨੇ ਦੇ ਮੁਕਾਬਲੇ 1% ਜਿਹੜੀ ਮਹਿੰਗਾਈ ਉਹ ਆਲਰੇਡੀ ਵੱਧ ਚੁੱਕੀ ਆ। ਹੁਣ ਚਰਚਾਵਾਂ ਇਹ ਚੱਲ ਰਹੀਆਂ ਆ ਵੀ ਫੈਡ ਨੂੰ ਹੱਥਾਂ ਪੈਰਾਂ ਦੀ ਪੈ ਚੁੱਕੀ ਆ ਇਸ ਮਹਿੰਗਾਈ ਨੂੰ ਕਾਬੂ ਕਰਨ ਦੇ ਲਈ। ਪਹਿਲਾਂ ਤਾਂ ਜਿਹੜੇ ਫੈਡਰਲ ਰਿਜ਼ਰਵ ਆ ਉਹਨਾਂ ਨੇ ਕਿਸੇ ਤਰੀਕੇ ਦੇ ਇੰਟਰਸਟ ਰੇਟਾਂ ਦੇ ਵਿੱਚ ਵਾਧੇ ਨਹੀਂ ਕੀਤੇ ਜਦ 2 ਸਾਲ ਪੂਰਾ ਜਿਹੜਾ ਪੈਂਡੈਮਿਕ ਦਾ ਜ਼ੋਰ ਰਿਹਾ। ਹੁਣ ਖਬਰ ਇਹ ਆ ਰਹੀ ਆ ਕਹਿੰਦੇ ਵੀ ਫੈਡ 75 ਬੇਸਿਸ ਪੁਆਇੰਟ 0.5% ਇੰਟਰਸਟ ਰੇਟ ਜਿਹੜਾ ਉਹ ਅਗਲੇ ਹਫਤੇ ਵਧਾ ਸਕਦਾ ਆ। ਇਨਫਲੇਸ਼ਨ ਇੰਨੀ ਬੇਕਾਬੂ ਜਿਹੜੀ ਆ ਉਹ ਹੋ ਚੁੱਕੀ ਆ। ਕੈਟਾਸਟ੍ਰੋਫਿਕਲੀ ਬੈਡ ਜਿਹੜੀ ਇਨਫਲੇਸ਼ਨ ਰਿਪੋਰਟ ਆ ਉਸ ਨੇ ਪੈਰਾਂ ਹੇਠੋਂ ਜ਼ਮੀਨ ਜਿਹੜੀ ਆ ਉਹ ਕੱਢ ਦਿੱਤੀ ਹੈਗੀ ਆ। ਡਾਓ ਜੋਨ ਤਾਂ ਅੱਜ ਤਕਰੀਬਨ 900 ਪੁਆਇੰਟ ਜਿਹੜਾ ਉਹ ਡਿੱਗ ਚੁੱਕਾ ਹੈਗਾ ਆ। ਸੋ ਹਾਟਰ ਦੈਨ ਐਕਸਪੈਕਟਡ ਇਨਫਲੇਸ਼ਨ ਜਿਹੜੀ ਉਹ ਹੋਈ ਆ। ਉਮੀਦ ਦੇ ਨਾਲੋਂ ਵੱਧ ਮਹਿੰਗਾਈ ਹੋਣ ਦੇ ਕਰਕੇ ਇਹਨਾਂ ਨੂੰ ਬਹੁਤ ਜ਼ਿਆਦਾ ਇਸ ਟਾਈਮ ਮਾਰ ਜਿਹੜੀ ਆ ਲੋਕਾਂ ਨੂੰ ਤਾਂ ਜਿਹੜੀ ਉਹ ਝੱਲਣੀ ਪੈ ਰਹੀ ਆ। ਫੈਡ ਦੇ ਉੱਤੇ ਵੀ ਬਹੁਤ ਜ਼ਿਆਦਾ ਦਬਾਅ ਉਹ ਬਣਿਆ ਪਿਆ ਹੈਗਾ ਆ। ਸੋ ਹੁਣ ਅੱਗੇ ਦੇਖੋ ਅੱਗੇ ਇਸ ਬਾਬਤ ਕੀ ਬਣਦਾ ਹੈਗਾ ਆ। ਗਰੋਸਰੀ ਜਿਹੜਾ ਐਵਰੇਜ ਗਰੋਸਰੀ ਕਰਨ ਦੇ ਲਈ ਸ਼ਾਪਰ ਨੂੰ ਬਹੁਤ ਜ਼ਿਆਦਾ ਕੀਮਤ ਅਦਾ ਕਰਨੀ ਪੈ ਰਹੀ ਆ। ਕਹਿੰਦੇ ਵੀ ਜਿਹੜਾ ਬੇਕਨ ਆ ਉਹ $7 ਪਰ ਪਾਊਂਡ ਨੂੰ ਪਹੁੰਚ ਚੁੱਕਾ ਆ। ਇੱਥੋਂ ਤੱਕ ਕਿ ਕੁਕੀਜ਼ ਵੀ $0.50 ਜਿਹੜਾ ਆ ਉਸ ਦਾ ਕੀਮਤ ਵੱਧ ਚੁੱਕਾ ਆ। ਦੁੱਧ ਵੀ ਜਿਹੜਾ ਆ ਉਸ ਦੀਆਂ ਕੀਮਤਾਂ ਵੀ ਅਸਮਾਨ ਨੂੰ ਛੂਹ ਰਹੀਆਂ ਆ। ਸੋ ਬ੍ਰੇਕਫਾਸਟ ਲੋਕਾਂ ਦੇ ਲਈ ਆਲਰੇਡੀ ਮਹਿੰਗਾ ਜਿਹੜਾ ਆ ਬਹੁਤ ਜ਼ਿਆਦਾ ਹੁੰਦਾ
ਜਾ ਰਿਹਾ ਹੈਗਾ। ਮੰਥ ਟੂ ਮੰਥ ਦੇ ਵਿੱਚ ਵੀ ਮਹਿੰਗਾਈ ਜਿੰਨੀ ਵਧੀ ਆ, ਉਹ ਲੋਕਾਂ ਨੂੰ ਹੁਣ ਚੁਭਣੀ ਜਿਹੜੀ ਬਹੁਤ ਜ਼ਿਆਦਾ ਚੁੱਭ ਤਾਂ ਬੜੇ ਦਿਨਾਂ ਦੀ ਰਹੀ ਸੀਗੀ, ਪਰ ਇੱਦਾਂ ਦੀਆਂ ਰਿਪੋਰਟਾਂ ਦੇ ਨਾਲ ਲੋਕਾਂ ਦੇ ਨਾਲ-ਨਾਲ ਇਨਵੈਸਟਰਾਂ ਨੂੰ, ਕਾਰਪੋਰੇਟਸ ਨੂੰ ਵੀ ਜਿਹੜੀ ਇਹ ਚੁਭਣੀ ਸ਼ੁਰੂ ਹੋਈ ਆ। ਸੋ 75 ਬੇਸਿਸ ਪੁਆਇੰਟ ਤੱਕ ਇੰਟਰਸਟ ਰੇਟ ਨੂੰ ਫੈਡਰਲ ਰਿਜ਼ਰਵ ਜਿਹੜਾ ਉਹ ਵਧਾ ਸਕਦਾ ਆ।